ਪੰਜਾਬੀ ਰੇਡੀਓ US ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਜੀ ਪ੍ਰੋਗਰਾਮ ਖਬਰ ਤੇ ਨਜ਼ਰ ਤੇ ਅੱਜ ਅਕਤੂਬਰ 4 ਅੱਜ ਦੇ ਦਿਨ ਸਾਡੇ ਨਾਲ ਹੁੰਦੇ ਨੇ ਬਲਤੇਜ ਪੰਨੂ ਜੀ ਦੱਸਦੇ ਨੇ ਕਿ ਪੰਜਾਬ ਭਾਰਤ ਵਿੱਚ ਕੀ ਕੁਛ ਵਾਪਰਿਆ। ਖਬਰਾਂ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਹਾਂ ਸਾਡੇ ਸਪੋਂਸਰਸ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪੋਂਸਰ ਕੀਤਾ ਆਪ ਸਭ ਤੱਕ ਪਹੁੰਚਾਇਆ ਜੀ। ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋਜ਼ੇ ਤੋਂ ਗੁਰਦੀਪ ਸਿੰਘ ਜੀ ਬਿਰਦੀ ਕਲੋਬਸ ਤੋਂ ਇਸ਼ਾਨਜੀਤ ਸਿੰਘ ਕਲੋਟੀ ਜੁੱਬਾ ਸਿਟੀ ਸਤਨਾਮ ਸਿੰਘ ਸ਼ੇਰਗਿੱਲ ਸਲਮਾ ਬਹਾਦਰ ਸਿੰਘ ਜੀ ਗਿੱਲ ਪਾਵਲਰ ਸੁੱਚਾ ਸਿੰਘ ਜੀ ਫਰਜ਼ਨੋ ਤੋਂ ਗੁਰਵੀਰ ਸਿੰਘ ਬਰਾੜ ਫਰਜ਼ਨੋ ਹਰਵਿੰਦਰ ਸਿੰਘ ਸਮਰਾ ਜੁੱਬਾ ਸਿਟੀ ਹਰਵੰਤ ਸਿੰਘ ਜੀ ਉੱਪਲ ਜੁੱਬਾ ਸਿਟੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਆਪ ਸਭ ਨੇ ਇਸ ਪ੍ਰੋਗਰਾਮ ਨੂੰ ਸਪੋਂਸਰ ਕੀਤਾ ਸਰੋਤਿਆਂ ਤੱਕ ਪਹੁੰਚਾਇਆ ਜੀ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਅਤੇ ਸਭ ਤੋਂ ਪਹਿਲਾਂ ਆਪਾਂ ਗੱਲ ਹਨੀਪ੍ਰੀਤ ਦੀ ਕਰਦੇ ਹਾਂ ਤੇ ਹੁਣ ਪੁਲਿਸ ਹਨੀਪ੍ਰੀਤ ਨੂੰ ਲੈ ਕੇ ਬਠਿੰਡੇ ਜਾਵੇਗੀ। ਬਿਲਕੁਲ ਜੀ, ਕੱਲ ਇਹਨੂੰ ਜਿਹੜਾ ਜੀ ਪੇਸ਼ ਕੀਤਾ ਗਿਆ ਅਦਾਲਤ ਦੇ ਵਿੱਚ, ਜਿੱਥੋਂ ਇਹਨੂੰ ਜਿਹੜੇ ਜੀ 6 ਦਿਨ ਦਾ ਪੁਲਿਸ ਰਿਮਾਂਡ ਮਿਲਿਆ। ਅਦਾਲਤ ਦੇ ਵਿੱਚ ਖੜੀ ਰੋਂਦੀ ਰਹੀ ਹਨੀਪ੍ਰੀਤ, ਇਹ ਕਹਿੰਦੀ ਰਹੀ ਕਿ ਵੂਮਨ ਇੰਪਾਵਰਮੈਂਟ ਦੀ ਗੱਲ ਕੀਤੀ ਜਾ ਰਹੀ ਹੈ। ਦੂਜੇ ਪਾਸੇ ਇੱਕ ਔਰਤ ਨੂੰ ਏਡੇ ਲੰਮੇ ਪੁਲਿਸ ਰਿਮਾਂਡ ਦੇ ਉੱਤੇ ਜਿਹੜਾ ਉਹ ਭੇਜਿਆ ਜਾ ਰਿਹਾ। ਇਹਨਾਂ ਗੱਲਾਂ ਦਾ ਨਾ ਅਸਰ ਅਦਾਲਤ ਦੇ ਉੱਤੇ ਹੋਣਾ ਸੀਗਾ, ਨਾ ਕਿਸੇ ਕਿਸਮ ਦਾ ਅਸਰ ਜਿਹੜਾ ਜੀ ਉਹ ਹੋਇਆ। ਪੁਲਿਸ ਰਿਮਾਂਡ ਤੋਂ ਪਹਿਲਾਂ ਵੀ ਜਿਹੜੀ ਪੁਲਿਸ ਨੇ ਪੁੱਛਗਿੱਛ ਜਿਹੜੀ ਹੈ ਜੀ ਉਹ ਕੀਤੀ ਆ, ਉਹਦੇ ਵਿੱਚ ਜਿੰਨਾ ਕੁ ਪਤਾ ਲੱਗ ਰਿਹਾ ਕਿ ਬਠਿੰਡਾ ਡਿਸਟ੍ਰਿਕਟ ਦੇ ਵਿੱਚ ਪਿੰਡ ਬੱਲੂਆਣਾ ਦੇ ਵਿੱਚ ਸ਼ਾਇਦ ਜਿਹੜਾ ਜੀ ਇਹ ਰਹੀ। ਜਿਹੜੀ ਔਰਤ ਇਹਦੇ ਨਾਲ ਗ੍ਰਿਫਤਾਰ ਹੋਈ ਹੈ ਉਹ ਇਹਨੂੰ ਜਿਹੜਾ ਪਿੰਡ ਸਰਸੇ ਵਾਲੇ ਦਾ ਜਦੋਂ ਇਹ ਉੱਥੇ ਚਲੇ ਗਈ ਸੀ ਉੱਥੋਂ ਇਹ ਲੈ ਕੇ ਆਈ ਦੱਸੀ ਦੀ ਆ। ਪੁਲਿਸ ਜਿਹੜੀ ਆ ਜੀ ਇਹ ਗੱਲ ਪਤਾ ਲਾਉਣ ਦੀ ਕੋਸ਼ਿਸ਼ ਵੀ ਕਰੂਗੀ ਕਿ ਜਿਹੜੇ ਇਹਦੇ ਕੋਲੇ ਵੱਖ-ਵੱਖ ਇੰਟਰਨੈਸ਼ਨਲ ਕਾਰਡ ਦੱਸੀ ਦੇ ਆ ਦਰਜਨ ਦੇ ਕਰੀਬ, ਉਹਨਾਂ ਤੋਂ WhatsApp ਦੇ ਰਾਹੀਂ ਇਹ ਕਾਲਿੰਗ ਜਿਹੜੀ ਆ ਉਹ ਕਰਦੀ ਰਹੀ। ਅੱਜ ਪੁਲਿਸ ਜਿਹੜੀ ਆ ਜੀ ਇਹਨੂੰ ਬਠਿੰਡਾ ਡਿਸਟ੍ਰਿਕਟ ਦੇ ਵਿੱਚ ਲਿਜਾ ਸਕਦੀ ਹੈ। ਜਿਹੜਾ ਅਕਾਲੀ ਦਲ ਹੈ ਜੀ ਉਹ ਇਹ ਕਹਿਣ ਦੀ ਕੋਸ਼ਿਸ਼ ਕਰ ਰਿਹਾ ਸੋਸ਼ਲ ਮੀਡੀਆ ਦੇ ਰਾਹੀਂ ਕੁਛ ਜਿਹੜੀਆਂ ਜੀ ਪੋਸਟਾਂ ਸ਼ੇਅਰ ਕਰਕੇ ਕਿ ਇਹਨੂੰ ਉੱਥੇ ਕਾਂਗਰਸੀ ਆਗੂ ਜਿਹੜਾ ਜੀ ਉਹ ਬਚਾਉਂਦਾ ਰਿਹਾ, ਜਿਹੜਾ ਕਿ ਸਰਸੇ ਵਾਲੇ ਦਾ ਨੇੜਲਾ ਰਿਸ਼ਤੇਦਾਰ ਭਾਵ ਕਿ ਉਹਦਾ ਕੁੜਮ ਸੀਗਾ। ਹਾਲਾਂਕਿ ਇਹਦੇ ਸੰਬੰਧੀ ਅਜੇ ਪੁਲਿਸ ਨੇ ਕਿਸੇ ਕਿਸਮ ਦਾ ਕੋਈ ਖੁਲਾਸਾ ਜਿਹੜਾ ਉਹ ਨਹੀਂ ਕੀਤਾ। ਜਿਹੜੇ ਇਹਦੇ ਹਨੀਪ੍ਰੀਤ ਦੇ ਵਕੀਲ ਸੀਗੇ ਉਹਨਾਂ ਨੇ ਇਹ ਕਿਹਾ ਕਿ ਉਹਦੇ ਉੱਤੇ ਦੇਸ਼ ਧਰੋਹ ਦਾ ਮੁਕੱਦਮਾ ਬਣਦਾ ਹੀ ਨਹੀਂ। ਜਦੋਂ ਹਿੰਸਾ ਚੱਲ ਰਹੀ ਸੀ ਉਦੋਂ ਹਨੀਪ੍ਰੀਤ ਜਿਹੜੀ ਆ ਉਹ ਅਦਾਲਤ ਦੇ ਵਿੱਚ ਸੀ, ਨਾ ਉਹਦੇ ਕੋਲੇ ਫੋਨ ਸੀਗਾ, ਉਹ ਕਿਵੇਂ ਡਾਇਰੈਕਸ਼ਨ ਜਿਹੜੀ ਆ ਉਹ ਲੋਕਾਂ ਨੂੰ ਦੇ ਸਕਦੀ ਸੀ। ਵਕੀਲਾਂ ਨੇ ਇਹਦੇ ਜਿਹੜਾ ਇਹਦਾ ਰਿਮਾਂਡ ਮਿਲਿਆ ਉਹਦਾ ਵੀ ਇਹ ਕਹਿ ਕੇ ਵਿਰੋਧ ਕੀਤਾ ਕਿ ਇੰਨੇ ਘੰਟਿਆਂ ਤੋਂ ਪੁਲਿਸ ਨੇ ਪੁੱਛਗਿੱਛ ਕਰ ਲਈ ਆ, ਹੁਣ ਰਿਮਾਂਡ ਦੀ ਜ਼ਰੂਰਤ ਨਹੀਂ ਗੀ। ਪਰ ਜਿਹੜੇ ਪੁਲਿਸ ਨੇ 14 ਦਿਨ ਦਾ ਰਿਮਾਂਡ ਮੰਗਿਆ ਸੀਗਾ, 6 ਦਿਨ ਦਾ ਉਹਨੂੰ ਰਿਮਾਂਡ ਜਿਹੜਾ ਜੀ ਉਹ ਮਿਲਿਆ। ਹੁਣ ਇਹਦੇ ਤੋਂ ਜਿਹੜੇ ਆ ਜੀ ਉਹ ਖੁਲਾਸੇ ਹੋ ਸਕਦੇ ਆ ਪੁਲਿਸ ਨੂੰ ਕਿ ਜਿਹੜਾ ਕਿਹਾ ਜਾ ਰਿਹਾ ਹੈ ਕਿ 5 ਕਰੋੜ ਰੁਪਈਆ ਜਿਹੜਾ ਸੀਗਾ ਉਹ ਲਿਆਂਦਾ ਗਿਆ ਸੀਗਾ ਸਰਸੇ ਤੋਂ ਹਿੰਸਾ ਨੂੰ ਭੜਕਾਉਣ ਦੇ ਵਾਸਤੇ, ਔਰ ਖਾਸ ਤੌਰ ਦੇ ਉੱਤੇ ਸਰਸੇ ਵਾਲੇ ਨੂੰ ਭਜਾਉਣ ਦੇ ਵਾਸਤੇ ਜਿਹੜੀ ਜੋ ਸਾਜ਼ਿਸ਼ ਘੜੀ ਗਈ ਸੀ ਉਹਦੇ ਵੀ ਖੁਲਾਸੇ ਜਿਹੜੇ ਆ ਜੀ ਉਹ ਹੋ ਸਕਦੇ ਆ। ਕਿਉਂਕਿ ਇਹ ਗੱਲਾਂ ਜਿਹੜੀਆਂ ਜੀ ਉਹ ਸਾਹਮਣੇ ਆਉਂਦੀਆਂ ਰਹੀਆਂ ਨੇ ਕਿ ਇਸ ਸਾਰੀ ਕਹਾਣੀ ਦੇ ਪਿੱਛੇ ਮਾਸਟਰਮਾਈਂਡ ਜਿਹੜਾ ਕੰਮ ਕਰ ਰਿਹਾ ਸੀ ਉਹ ਹਨੀਪ੍ਰੀਤ ਦਾ ਹੀ ਸੀਗਾ। ਬੇਸ਼ੱਕ ਅੱਜ ਜਿਹੜਾ ਜੀ ਉਹ ਵਿਚਾਰੀ ਬਣਨ ਦੀ ਕੋਸ਼ਿਸ਼ ਜਿਹੜੀ ਆ ਉਹ ਕਰ ਰਹੀ ਹੈ। ਕੁਝ ਸਵਾਲ ਜਿਹੜੇ ਜੀ ਉਹਨਾਂ ਇੰਟਰਵਿਊਜ਼ ਦੇ ਉੱਤੇ ਵੀ ਉੱਠ ਰਹੇ ਆ ਜਿਹੜੀਆਂ ਉਹਨੇ ਚੈਨਲਾਂ ਨੂੰ ਦਿੱਤੀਆਂ ਨੇ, ਕਿਉਂਕਿ ਪਹਿਲਾਂ ਇਹਨਾਂ ਚੈਨਲਾਂ ਦੇ ਪੱਤਰਕਾਰ ਹੀ ਇਹ ਕਹਿੰਦੇ ਸੀਗੇ ਕਿ ਉਹਨਾਂ ਨੂੰ ਕਿਸੇ ਜਿਹੜਾ ਇੱਥੇ ਵਿੰਗ ਬਣਿਆ ਹੋਇਆ ਡੇਰੇ ਦਾ ਉਹਦੇ ਵੱਲੋਂ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਆ। ਪਰ ਇਹ ਪੂਰੀ ਇੰਟਰਵਿਊਜ਼ ਜਿਹੜੀ ਆ ਜੀ ਉਹ ਮੈਂ ਵੀ 2-2 ਵਾਰੀ ਦੇਖੀ ਆ, ਉਹਦੇ ਵਿੱਚ ਕਿਤੇ ਵੀ ਪੱਤਰਕਾਰਾਂ ਨੇ ਹਨੀਪ੍ਰੀਤ ਨੂੰ ਇਹ ਨਹੀਂ ਪੁੱਛਿਆ ਵੀ ਤੁਹਾਡੇ ਉੱਥੇ ਕੋਈ ਏਦਾਂ ਦਾ ਵਿੰਗ ਹੈਗਾ ਜਿਹਨੇ ਧਮਕੀ ਦਿੱਤੀ ਆ, ਜਾਂ ਉਹਨਾਂ ਨੂੰ ਧਮਕੀ ਦਿੱਤੀ ਵੀ ਗਈ ਆ ਪੱਤਰਕਾਰਾਂ ਨੂੰ। ਇਹ ਉਹਨਾਂ ਨੇ ਕਿਤੇ ਜਿਹੜਾ ਜੀ ਉਹ ਛੋਇਆ ਨਹੀਂ। ਇਹ ਚੈਨਲ ਕਿਹੜੇ ਤਰੀਕੇ ਦੇ ਨਾਲ ਪਿਕ ਕੀਤੇ ਗਏ, ਅੱਧੀ ਰਾਤ ਨੂੰ ਇਹਨਾਂ ਨੂੰ ਇੰਟਰਵਿਊ ਜਿਹੜੀ ਸੀ ਉਹ ਦਵਾਈ ਗਈ, ਇਹ ਆਪਣੇ ਆਪ ਦੇ ਵਿੱਚ ਇੱਕ ਭੇਦ ਆ ਜੀ ਵੱਡਾ। ਸੋ ਦੇਖਦੇ ਆ ਇਹ ਵੀ ਇਸ ਭੇਦ ਤੋਂ ਵੀ ਪਰਦਾ ਜਿਹੜਾ ਜੀ ਉਹ ਉੱਠਦਾ ਜਾਂ ਨਹੀਂ। ਕੁਛ ਉਹਨਾਂ ਗੱਲਾਂ ਤੋਂ ਪਰਦਾ ਉੱਠਣ ਦੇ ਆਸਾਰ ਨੇ ਜਿਹੜੀਆਂ ਪਿਛਲੇ ਦਿਨਾਂ ਦੇ ਵਿੱਚ ਮੀਡੀਆ ਦੇ ਵਿੱਚ ਚੱਲਦੀਆਂ ਰਹੀਆਂ ਨੇ ਕਿ ਇੱਥੋਂ ਸਰਸੇ ਵਾਲੇ ਨੂੰ ਭਜਾ ਕੇ ਖੜਨਾ ਸੀ, ਗੱਡੀਆਂ ਜਿਹੜੀਆਂ ਸੀਗੀਆਂ ਉਹ ਤਿਆਰ ਸੀਗੀਆਂ, ਕਿੱਧਰ ਨੂੰ ਲਿਜਾਣਾ ਸੀ, ਕੀ ਕਰਨਾ ਸੀ। ਇਸ ਗੱਲ ਦੀ ਉਮੀਦ ਹੈ ਕਿ ਹਨੀ ਵਿੱਚ ਇਹ ਪਰਦੇ ਖੋਲ ਸਕਦੀ ਹੈ। ਬਿਲਕੁਲ ਜੀ, ਚੈਨਲਾਂ ਦਾ ਤਾਂ ਤੁਹਾਨੂੰ ਪਤਾ ਹੀ ਹੈ ਕਿ ਪਹਿਲਾਂ ਬਾਬਾ ਜੀ ਕਰਦੇ ਹੁੰਦੇ ਸੀਗੇ, ਕੀ ਕੁਛ ਕਰਦੇ ਆ। ਅੱਗੇ ਆਪਾਂ ਗੱਲ ਕਰਦੇ ਮਤਵਾਜੀ ਜਥੇਦਾਰਾਂ ਦੀ, ਉਹਨਾਂ ਨੇ ਲੰਗਾ ਨੂੰ ਪੰਥ ਵਿੱਚੋਂ ਛੇਕਿਆ ਤਾਂ ਅਜੇ ਦੂਜੇ ਜਥੇਦਾਰਾਂ ਨੇ ਫੈਸਲਾ ਲੈਣਾ। ਬਿਲਕੁਲ ਜੀ, ਜਿਹੜੇ ਇਹ ਮਤਵਾਦੀ ਜਥੇਦਾਰ ਨੇ ਜੀ ਉਹਨਾਂ ਨੇ ਕੱਲ ਇਹ ਤੁਰਤ ਜਿਹੜਾ ਜੀ ਉਹ ਫੈਸਲਾ ਲਿਆ
ਔਰ ਇਹਦੇ ਵਿੱਚ ਇਹ ਜਿਹੜਾ ਜੀ ਜਾਰੀ ਕਰ ਦਿੱਤਾ ਹੁਕਮਨਾਮਾ ਕਿ ਜਿਹੜਾ ਸੁੱਚਾ ਸਿੰਘ ਲੰਗਾਹ ਆ ਇਹਦੇ ਨਾਲ ਕਿਸੇ ਕਿਸਮ ਦਾ ਕੋਈ ਲਿੰਕ ਜਿਹੜਾ ਉਹ ਨਾ ਰੱਖਿਆ ਜਾਵੇ। ਗੁਰਦੁਆਰਾ ਛੋਟਾ ਘੱਲੂਘਾਰਾ ਕਾਹਨੂੰਵਾਨ ਦੇ ਸਕੱਤਰ ਬੂਟਾ ਸਿੰਘ ਜਿਹੜਾ ਇੱਕ ਔਰਤ ਦੇ ਨਾਲ ਫੜਿਆ ਗਿਆ ਸੀ ਪਿਛਲੇ ਦਿਨੀ, ਉਹਨੂੰ ਵੀ ਇਸ ਕੁਰੈਹਤ ਦੇ ਤਹਿਤ ਪੰਥ ਦੇ ਵਿੱਚੋਂ ਛੇਕ ਦਿੱਤਾ ਗਿਆ ਜੀ। ਧਿਆਨ ਸਿੰਘ ਮੰਡ, ਬਲਜੀਤ ਸਿੰਘ ਦਾਦੂਵਾਲ, ਅਮਰੀਕ ਸਿੰਘ ਅਜਨਾਲਾ, ਮੇਜਰ ਸਿੰਘ ਤੇ ਸੂਬਾ ਸਿੰਘ ਹੋਰੀ ਜਿਹੜੇ ਜੀ ਉਹਨਾਂ ਨੇ ਮੀਡੀਆ ਦੇ ਵਾਸਤੇ ਇਹ ਜਾਰੀ ਕੀਤਾ, ਜਿਨ੍ਹਾਂ ਨੇ ਅਕਾਲ ਤਖਤ ਵਿਖੇ ਮੱਥਾ ਜਿਹੜਾ ਸੀਗਾ ਜੀ ਉਹ ਟੇਕ ਕੇ ਉਸ ਤੋਂ ਬਾਅਦ ਇਹ ਜਿਹੜਾ ਸੀਗਾ ਹੁਕਮਨਾਮਾ ਪਹਿਲਾਂ ਜਿਹੜਾ ਲਿਖਿਆ ਹੋਇਆ ਸੀਗਾ ਉਹ ਲਿਆ ਕੇ ਦਿੱਤਾ। ਜਿਹੜੇ 5 ਸਿੰਘ ਸਾਹਿਬਾਨ ਨੇ ਦੂਸਰੇ ਗੁਰਬਚਨ ਸਿੰਘ ਹੋਰਾਂ ਦੀ ਅਗਵਾਈ ਦੇ ਵਿੱਚ ਇਹ ਵਿਚਾਰਨ ਦੇ ਵਾਸਤੇ ਮਾਮਲਾ ਜਿਹੜਾ ਜੀ ਅੱਜ ਇਕੱਤਰਤਾ ਜਿਹੜੀ ਹੈ ਜੀ ਉਹ ਸੱਦੀ ਗਈ ਆ। ਇਹ ਫੈਸਲਾ ਲੈਣ ਤੋਂ ਪਹਿਲਾਂ ਜਿਹੜੇ ਧਾਰਮਿਕ ਸਲਾਹਕਾਰ ਕਮੇਟੀ ਦੇ ਮੈਂਬਰਾਂ ਦੇ ਨਾਲ ਮੀਟਿੰਗ ਜਿਹੜੀ ਹੈ ਜੀ ਉਹ ਕੀਤੀ ਜਾਊਗੀ। ਜਥੇਦਾਰਾਂ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਜਿਹੜੀ ਧਾਰਮਿਕ ਮਾਮਲੇ ਦੀ ਉਲੰਘਣਾ ਦਾ ਮਾਮਲਾ ਵੀ ਵਿਚਾਰਿਆ ਜਾਊਗਾ। ਇਹਦੇ ਵਿੱਚ ਸੁੱਚਾ ਸਿੰਘ ਲੰਗਾਹ ਨੂੰ ਪੰਥ ਦੇ ਵਿੱਚੋਂ ਛੇਕਣ ਦੇ ਕੀਤੇ ਫੈਸਲੇ ਨੇ ਇੱਕ ਕਿਸਮ ਦੇ ਨਾਲ ਜਿਹੜੇ ਇਹ ਜਥੇਦਾਰ ਨੇ ਇਹਨਾਂ ਦੇ ਉੱਤੇ ਵੀ ਦਬਾਅ ਜਿਹੜਾ ਉਹ ਵਧਾ ਦਿੱਤਾ ਕਿ ਉਹ ਕਿਹੋ ਜਿਹਾ ਜਿਹੜਾ ਜੀ ਉਹ ਫੈਸਲਾ ਲੈਂਦੇ ਆ। ਉਧਰ ਜਦੋਂ ਸੁੱਚਾ ਸਿੰਘ ਲੰਗਾਹ ਨੇ ਇੱਕ ਜਿਹੜਾ ਜੀ ਕੈਲਕੂਲੇਟਡ ਗੇਮ ਦੇ ਤਹਿਤ ਜਿਹੜਾ ਜੀ ਉਹ ਆਤਮ ਸਮਰਪਣ ਅਦਾਲਤ ਦੇ ਵਿੱਚ ਕੀਤਾ। ਇੱਕ ਪਾਸੇ ਤਾਂ ਇਹਨੇ ਹਾਈ ਕੋਰਟ ਦੇ ਵਿੱਚ ਪਾਈ ਹੋਈ ਸੀ ਐਪਲੀਕੇਸ਼ਨ ਕਿ ਉਹਨੂੰ ਟ੍ਰਾਂਜ਼ਿਟ ਬੇਲ ਜਿਹੜੀ ਆ ਉਹ ਦਿੱਤੀ ਜਾਵੇ, ਉਹਦੇ ਉੱਤੇ ਫੈਸਲਾ ਜਿਹੜਾ ਜੀ ਨਹੀਂ ਦਿੱਤਾ। ਪੰਜਾਬ ਹਰਿਆਣਾ ਹਾਈ ਕੋਰਟ ਨੇ 6 ਤਰੀਕ ਪਾਤੀ। ਪੁਲਿਸ ਉਸ ਪਾਸੇ ਵੱਲ ਝਾਕਦੀ ਸੀ, ਹਾਈ ਕੋਰਟ ਵਾਲੇ ਪਾਸੇ ਵੱਲ, ਤੇ ਇਹ ਚੁੱਪ ਕੀਤਾ, ਗੁਰਦਾਸਪੁਰ ਦੀ ਅਦਾਲਤ ਦੇ ਵਿੱਚ ਜਾ ਵੜਿਆ। ਉੱਥੋਂ ਜਿਹੜਾ ਜੀ ਇਹਨੇ ਆਤਮ ਸਮਰਪਣ ਜਿਹੜਾ ਉਹ ਕੀਤਾ ਔਰ ਪੁਲਿਸ ਨੇ ਬਾਅਦ ਦੇ ਵਿੱਚ ਇਹਨੂੰ ਅਦਾਲਤ 'ਚ ਪੇਸ਼ ਕੀਤਾ। ਅਰੈਸਟ ਕਰਕੇ ਇਹਦਾ 5 ਦਿਨ ਦਾ ਪੁਲਿਸ ਰਿਮਾਂਡ ਜਿਹੜਾ ਜੀ ਉਹ ਦਿੱਤਾ ਗਿਆ। CIA ਸਟਾਫ ਜਿਹੜਾ ਜੀ ਗੁਰਦਾਸਪੁਰ ਦਾ ਉਹ ਇਹਦੇ ਤੋਂ ਪੁੱਛਗਿੱਛ ਕਰੂਗਾ, ਇਹਨੂੰ ਇਹਦੀਆਂ ਕੋਠੀਆਂ ਤੇ ਫਲੈਟਸ ਵਗੈਰਾ ਦੇ ਉੱਤੇ ਜਿਹੜਾ ਜੀ ਉਹ ਲੈ ਕੇ ਜਾਊਗਾ। ਜਦੋਂ ਇਹਨੂੰ ਅਦਾਲਤ ਦੇ ਵਿੱਚੋਂ ਬਾਹਰ ਕੱਢਿਆ ਜਾ ਰਿਹਾ ਸੀਗਾ ਤਾਂ ਸਤਿਕਾਰ ਕਮੇਟੀ ਦੇ ਕੁਝ ਜਿਹੜੇ ਮੈਂਬਰ ਸੀ ਉਹਨਾਂ ਨੇ ਨਾਅਰੇਬਾਜ਼ੀ ਕੀਤੀ ਇਹਦੇ ਖਿਲਾਫ, ਅਕਾਲੀ ਦਲ ਦੇ ਖਿਲਾਫ। ਇੱਕ ਨੌਜਵਾਨ ਨੇ ਜਿਹਦੇ ਕੋਲੇ ਨੰਗੀ ਕਿਰਪਾਨ ਫੜੀ ਹੋਈ ਸੀ ਉਹਨੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ, ਪਰ ਪੁਲਿਸ ਦੀ ਮੁਸਤੈਦੀ ਜਿਹੜੀ ਸੀਗੀ ਜੀ ਉਹਦੇ ਨਾਲ ਇਹ ਬਚ ਗਿਆ ਔਰ ਇਹਦੇ ਉੱਤੇ ਹਮਲਾ ਜਿਹੜਾ ਸੀਗਾ ਜੀ ਉਹ ਨਹੀਂ ਹੋਇਆ। ਨਹੀਂ ਤਾਂ ਜਿਹੜੀ ਉਹਦੇ ਕੋਲ ਕਿਰਪਾਨ ਸੀ ਕੋਈ ਵੀ ਘਟਨਾ ਜਿਹੜੀ ਜੀ ਉਸ ਜਗ੍ਹਾ ਦੇ ਉੱਤੇ ਵਾਪਰ ਸਕਦੀ ਸੀ। ਸੋ ਇਹਨੂੰ 5 ਦਿਨ ਦੇ ਪੁਲਿਸ ਰਿਮਾਂਡ ਦੇ ਉੱਤੇ ਜਿਹੜਾ ਜੀ ਭੇਜਿਆ ਗਿਆ, ਕਿਉਂਕਿ ਇਹ ਕਿਹਾ ਗਿਆ ਉਹਦੇ ਵਕੀਲ ਦੇ ਵੱਲੋਂ ਬਿਮਾਰ ਹੈ, ਉਹਦੀ ਸ਼ੂਗਰ ਹਾਈ ਹੈ, ਉਹਨੂੰ ਬਲੱਡ ਪ੍ਰੈਸ਼ਰ ਹੈ, ਜਿਹਦੇ ਕਰਕੇ ਅਦਾਲਤ ਨੇ ਕਿਹਾ ਕਿ ਇਹਦਾ ਰੋਜ਼ ਜਿਹੜਾ ਜੀ ਮੈਡੀਕਲ ਕਰਵਾਇਆ ਜਾਵੇ ਜਿੰਨੇ ਦਿਨ ਇਹ ਪੁਲਿਸ ਰਿਮਾਂਡ ਦੇ ਉੱਤੇ ਹੈ। ਅੱਜ ਤੇ ਅੱਗੇ ਆਪਾਂ ਵਿਕਾਸ ਦਰਾਂ ਦੀ ਜੇ ਗੱਲ ਕਰੀਏ ਤਾਂ ਉਸ ਮੁੱਦੇ ਤੇ ਕੇਂਦਰ ਸਰਕਾਰ ਦੀ ਅੜੀ ਕਾਇਮ। ਬਿਲਕੁਲ ਜੀ, ਐਕਚੁਅਲੀ ਇਹ ਜਿਹੜਾ ਮਾਮਲਾ ਤੁਸੀਂ ਕਹ ਲਓ ਕਿ ਪਿਛਲੇ ਦਿਨਾਂ ਤੋਂ ਚੱਲ ਰਿਹਾ। ਜਦੋਂ ਤੋਂ ਯਸ਼ਵੰਤ ਸਿਨਹਾ ਹੋਰਾਂ ਨੇ ਇੱਕ ਆਰਟੀਕਲ ਲਿਖਿਆ ਜਿਹੜੇ ਕਿ ਭਾਰਤੀ ਜਨਤਾ ਪਾਰਟੀ ਦੇ ਨੇ, ਅਰੁਣ ਸ਼ੌਰੀ ਹੋਰਾਂ ਨੇ ਨਵਾਂ ਹਮਲਾ ਕੀਤਾ, ਉਹ ਵੀ ਭਾਰਤੀ ਜਨਤਾ ਪਾਰਟੀ ਦੇ ਨੇ, ਸਾਬਕਾ ਮੰਤਰੀ ਨੇ ਉਹਨਾਂ ਨੇ ਇੱਥੋਂ ਤੱਕ ਕਹਿਤਾ ਕਿ ਜਿਹੜੀ ਡੀਮੋਨੇਟਾਈਜੇਸ਼ਨ ਹੈ, ਨੋਟਬੰਦੀ ਜਿਹੜੀ ਆ, ਇਹ ਇੱਕ ਕਿਸਮ ਦੇ ਨਾਲ ਸੁਸਾਈਡ ਸੀਗਾ ਜਿਹੜਾ ਸਰਕਾਰ ਨੇ ਕੀਤਾ। ਜਿਹੜਾ ਰਿਜ਼ਰਵ ਬੈਂਕ ਆਫ ਇੰਡੀਆ ਉਹਨੇ ਮਹਿੰਗਾਈ ਵਧਣ ਦੇ ਡਰੋਂ ਜਿਹੜਾ ਜੀ ਨੀਤੀਗਤ ਦਰਾਂ ਦੇ ਵਿੱਚ ਕੋਈ ਤਬਦੀਲੀ ਨਹੀਂ ਕੀਤੀ। ਜਿਹੜੀ SPC ਹੈ ਇਹਦੇ 6 ਮੈਂਬਰਾਂ ਵਿੱਚੋਂ 5 ਨੇ ਇਹ ਜਿਹੜੀਆਂ ਦਰਾਂ ਨੇ ਇਹਦੇ ਵਿੱਚ ਕੋਈ ਤਬਦੀਲੀ ਨਾ ਕਰਨ ਦੇ ਹੱਕ ਦੇ ਵਿੱਚ ਫਤਵਾ ਦਿੱਤਾ। RBI ਦੀ 2 ਮਹੀਨਿਆਂ ਬਾਅਦ ਹੋਣ ਵਾਲੀ ਸਮੀਖਿਆ ਬੈਠਕ ਦੇ ਵਿੱਚ ਰੈਪੋ ਰੇਟ ਜਿਹਦੇ ਤੇ RBI ਬੈਂਕਾਂ ਨੂੰ ਪੈਸਾ ਦਿੱਤਾ ਜਾਂਦਾ ਜੀ 6% ਬਰਕਰਾਰ ਰੱਖਣ ਦਾ ਫੈਸਲਾ ਕੀਤਾ, ਜੋ ਤਕਰੀਬਨ 7 ਸਾਲਾਂ 'ਚ ਸਭ ਤੋਂ ਘੱਟ ਹੈ। ਦੂਜਾ ਪੱਖ ਇਹਦਾ ਜਿਹੜਾ ਜੀ ਇਹ ਆ ਕਿ ਪ੍ਰਧਾਨ ਮੰਤਰੀ ਜਿਹੜੇ ਸੀਗੇ ਜੀ ਕੱਲ ਉਹਨਾਂ ਨੇ ਆਪਣੀਆਂ ਆਰਥਿਕ ਨੀਤੀਆਂ ਦਾ ਵਿਰੋਧ ਕਰਨ ਵਾਲਿਆਂ ਦੇ ਉੱਤੇ ਤਿੱਖੇ ਹਮਲੇ ਜਿਹੜੇ ਸੀਗੇ ਜੀ ਉਹ ਕੀਤੇ। ਇਹ ਕਿਹਾ ਕਿ ਅਰਥਚਾਰਾ ਪੱਕੇ ਪੈਰੀਂ ਸੀਗਾ, ਉਹ ਅੱਜ ਦੇ ਮੁਨਾਫੇ ਲਈ ਮੁਲਕ ਦੇ ਭਵਿੱਖ ਨੂੰ ਕਦੇ ਵੀ ਖਤਰੇ ਦੇ ਵਿੱਚ ਨਹੀਂ ਪਾਉਣਗੇ। ਇੱਕ ਲੰਮਾ ਸਮਾਂ ਤਕਰੀਬਨ 1 ਘੰਟਾ ਜਿਹੜੀ ਸੀ ਜੀ ਉਹ ਤਕਰੀਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਨੇ ਜਿਹੜੀ ਸੀ ਉਹ ਕੀਤੀ। ਇਹ ਕਿਹਾ ਕਿ ਇੱਕ ਤਿਮਾਹੀ ਦੇ ਵਿੱਚ ਜੇ GDP ਘਟ ਗਈ ਤੇ ਉਹਨੂੰ ਲੈ ਕੇ ਜਿਹੜਾ ਜੀ ਉਹਨਾਂ ਦੀ ਸਰਕਾਰ ਦੇ ਉੱਤੇ ਹਮਲੇ ਜਿਹੜੇ ਆ ਉਹ ਕੀਤੇ ਜਾ ਰਹੇ ਆ। ਉਹਨਾਂ ਨੇ ਕਿਹਾ ਕਿ ਪਿਛਲੀ ਸਰਕਾਰ ਜਿਹੜੀ UPA ਦੀ ਸੀਗੀ ਉਹਦੇ ਵੱਲੋਂ 10% ਤੇ ਪਹੁੰਚੀ ਮਹਿੰਗਾਈ ਦਰ ਨੂੰ 2.5% ਤੇ ਜਿਹੜਾ ਜੀ ਉਹ ਲਿਆਂਦਾ। ਔਰ ਇਹ ਵੀ ਕਿਹਾ ਗਿਆ ਜੀ ਕਿ ਉਹਨਾਂ ਦੀਆਂ ਜਿਹੜੀਆਂ ਟਿੱਪਣੀਆਂ ਸੀਗੀਆਂ ਇਨਡਾਇਰੈਕਟਲੀ ਬਿਨਾਂ ਨਾਂ ਲਏ ਤੋਂ ਯਸ਼ਵੰਤ ਸਿਨਹਾ, ਅਰੁਣ ਸ਼ੌਰੀ ਦੇ ਉੱਤੇ ਸੀਗੀਆਂ।
ਸਰਕਾਰ ਜਾਂ ਤੁਸੀਂ ਇਹ ਕਹ ਲਓ ਪ੍ਰਧਾਨ ਮੰਤਰੀ ਜਿਹੜੇ ਆ ਜੀ ਉਹ ਇਹ ਗੱਲ ਮੰਨਣ ਦੇ ਵਾਸਤੇ ਤਿਆਰ ਨਹੀਂ ਕਿ ਵਿਸ਼ਵ ਦੇ ਵੱਡੇ ਵੱਡੇ ਅਰਥ ਸ਼ਾਸਤਰੀ ਜਿਹੜੇ ਆ ਜੀ ਉਹ ਕਹੀ ਜਾਂਦੇ ਆ ਕਿ ਭਾਰਤ ਦਾ ਅਰਥਚਾਰਾ ਮੁਕੰਮਲ ਰੂਪ ਦੇ ਵਿੱਚ ਡੋਲ ਗਿਆ। ਇਹ ਕਹਿੰਦੇ ਕਿ ਨਹੀਂ, ਇੱਕ ਤਿਮਾਹੀ ਨੂੰ ਲੈ ਕੇ ਇਹ ਰੌਲਾ ਜਿਹੜਾ ਜੀ ਉਹ ਪਾਇਆ ਜਾ ਰਿਹਾ ਹੈ। ਅਰੁਣ ਸ਼ੌਰੀ ਹੋਰਾਂ ਨੇ ਕੱਲ ਇਹ ਗੱਲ ਕਹੀ ਸੀ ਕਿ 2.5 ਲੋਕ ਨੇ ਜਿਹੜੇ ਸਰਕਾਰ ਚਲਾਉਂਦੇ ਆ। ਇੱਕ ਉਹਨਾਂ ਨੇ ਪ੍ਰਧਾਨ ਮੰਤਰੀ ਹੋਰਾਂ ਦੇ ਨਾਮ ਲਿਆ ਸੀ, ਦੂਸਰਾ ਅਮਿਤ ਸ਼ਾਹ ਹੋਰਾਂ ਦਾ, ਤੇ ਅੱਧਾ ਉਹਨਾਂ ਨੇ ਕਿਹਾ ਬੰਦਾ ਜਿਹੜਾ ਦੀ ਵਿੱਚ ਉਹ ਜੇਤਲੀ ਸਾਹਿਬ ਨੇ। ਉਹਨਾਂ ਕਿਹਾ ਕਿ ਇਹ ਲੋਕ ਇੱਕ ਕਮਰੇ ਦੇ ਵਿੱਚ ਬਹਿ ਕੇ ਫੈਸਲੇ ਲੈਂਦੇ ਆ, ਇਹਨਾਂ ਨੂੰ ਇਹ ਨਹੀਂ ਪਤਾ ਕਿ ਕਮਰੇ ਦੇ ਬਾਹਰ ਕੀ ਹੋ ਰਿਹਾ, ਲੋਕਾਂ ਦੇ ਵਿੱਚ ਹਾਲ ਦੁਹਾਈ ਜਿਹੜੀ ਆ ਜੀ ਉਹ ਕਿੱਡੇ ਵੱਡੇ ਪੱਧਰ ਦੇ ਉੱਤੇ ਮਚੀ ਹੋਈ ਆ। ਸੋ ਇਹ ਸਾਰਾ ਕੁਝ ਜਿਹੜਾ ਸੀਗਾ ਜੀ ਇਹਦੇ ਵਿੱਚ ਜਿਹੜੇ ਪ੍ਰਧਾਨ ਮੰਤਰੀ ਨੇ ਉਹ ਕਿਸੇ ਗੱਲ ਮੰਨਣ ਨੂੰ ਅਜੇ ਜਿਹੜਾ ਜੀ ਉਹ ਤਿਆਰ ਨਹੀਂ ਜਾਪਦੇ। ਸੋ ਇਹ ਕਹਿ ਰਿਹਾ ਜੀ ਕਿ ਜਿਹੜੇ ਖੁੱਡੇ ਲਾਈਨ ਲੱਗੇ ਹੋਏ ਲੀਡਰਸ਼ਿਪ ਹੈ ਭਾਰਤੀ ਜਨਤਾ ਪਾਰਟੀ ਦੀ, ਜਿਵੇਂ ਇੱਕ ਇੱਕ ਕਰਕੇ ਉਹ ਬੋਲਣ ਲੱਗੀ ਆ। ਹੁਣ ਅਗਲਾ ਨੰਬਰ ਜਿਹੜਾ ਜੀ ਉਹ ਕਿਹਦਾ ਆਉਂਦਾ ਬੋਲਣ ਦਾ, ਇਹ ਇੰਟਰਸਟਿੰਗਲੀ ਹੋਊਗਾ ਜੀ ਵੇਖਣ ਵਾਲਾ ਜੀ। ਤੇ ਅੱਗੇ ਆਪਾਂ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੀ ਗੱਲ ਕਰੀਏ ਤਾਂ ਪੰਜਾਬ ਸਰਕਾਰ ਦੀ ਖਿਚਾਈ ਕੀਤੀ ਹੈ ਨਾ। ਬਿਲਕੁਲ ਜੀ, ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਕੱਲ ਜਿਹੜਾ ਜੀ ਉਹ ਸੱਦਿਆ ਸੀਗਾ ਸੂਬਿਆਂ ਨੂੰ, ਔਰ ਕਿਸਾਨ ਵੀ ਇਹਦੇ ਵਿੱਚ ਜਿਹੜਾ ਜੀ ਉਹ ਪੇਸ਼ ਹੋਏ। ਕਿਸਾਨਾਂ ਦੇ ਪੱਖ ਨੂੰ ਵੀ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਧਿਆਨ ਦੇ ਨਾਲ ਸੁਣਿਆ। 11 ਅਕਤੂਬਰ ਨੂੰ ਜੋ ਕੁਛ ਸੂਬੇ ਕਰ ਰਹੇ ਆ ਪਰਾਲੀ ਜਿਹੜੇ ਸਾੜਨ ਤੋਂ ਬਚਾਉਣ ਦੇ ਵਾਸਤੇ, ਉਹਦੀ ਡਿਟੇਲ ਦੁਬਾਰਾ ਲੈ ਕੇ ਆਉਣ ਦੇ ਵਾਸਤੇ ਕਿਹਾ। ਇੱਕ ਤਾਂ ਜਿਹੜੇ ਸੀਨੀਅਰ ਸੀਗੇ ਜੀ ਸਰਕਾਰ ਦੇ ਵਿੱਚ ਉਹ ਪਾਸੇ ਰਹੇ ਜੀ, ਟਿੱਬ ਗਏ ਇਸ ਤੋਂ ਕਿ ਉੱਥੇ ਜਾ ਕੇ ਜਵਾਬ ਦੇਣਾ ਔਖਾ ਹੋ ਜਾਊਗਾ। ਜਿਨ੍ਹਾਂ ਨੇ ਜਵਾਬ ਦਿੱਤਾ ਉਹ ਇੱਕ ਪਿੰਡ ਨੂੰ ਜਿਹੜਾ ਸੀਗਾ ਜੀ ਉਹ ਬਣਾ ਕੇ ਲੈ ਗਏ। ਆਹ ਦੇਖੋ ਜੀ, ਇੱਕ ਅਸੀਂ ਪਿੰਡ ਜਿਹੜਾ ਉਹ ਬਚਾ ਲਿਆ ਜਿੱਥੇ ਨਹੀਂ ਸਾੜੀ ਜਾਊਗੀ। ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਕਿਹਾ ਕਿ ਪਟਿਆਲਾ ਜ਼ਿਲ੍ਹੇ ਦੇ ਪਿੰਡ ਕੱਲਰ ਮਾਜਰੀ ਦੇ 56 ਕਿਸਾਨਾਂ ਦੀ ਗੱਲ ਤੁਸੀਂ ਸਿਰਫ ਕਰਤੀ, ਅਸੀਂ ਤੁਹਾਡੇ ਤੋਂ ਪੰਜਾਬ ਦੀ ਗੱਲ ਜਿਹੜੀ ਆ ਜੀ ਉਹ ਪੁੱਛਦੇ ਸੀਗੇ। ਇੱਥੋਂ ਤੱਕ ਜਿਹੜਾ ਜੀ ਕਿਹਾ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਕਿ ਜੇ ਤੁਸੀਂ ਪਟਿਆਲਾ ਜ਼ਿਲ੍ਹੇ ਦੇ ਇੱਕ ਪਿੰਡ ਦੀ ਜਗ੍ਹਾ ਦੇ ਉੱਤੇ ਪੂਰਾ ਜਿਹੜਾ ਮੁੱਖ ਮੰਤਰੀ ਦਾ ਡਿਸਟ੍ਰਿਕਟ ਹੈ ਪਟਿਆਲਾ, ਉਹਨੂੰ ਹੀ ਪੂਰਾ ਲੈ ਆਉਂਦੇ ਕਿ ਅਸੀਂ ਪਰਾਲੀ ਦੇ ਧੂਏ ਤੋਂ ਇਹਨੂੰ ਰਹਿਤ ਬਣਾਤਾ, ਤੇ ਗੱਲ ਜਿਹੜੀ ਉਹ ਸੁਣੀ ਜਾ ਸਕਦੀ ਸੀਗੀ। ਉਹਨਾਂ ਨੇ ਕਿਹਾ ਕਿ ਇੱਕ ਪਿੰਡ ਦਾ ਹਵਾਲਾ ਦੇ ਕੇ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਪਰਾਲੀ ਨੂੰ ਨਾ ਸਾੜਨ ਦੇ ਪ੍ਰਬੰਧ ਜਿਹੜੇ ਆ ਉਹ ਸਰਕਾਰ ਨੇ ਕਰ ਲਿਆ। ਇਹ ਗੱਲ ਜਿਹੜੀ ਦੀ ਆਖੀ ਗਈ ਕਿ ਸਰਕਾਰ ਨੇ ਕੁਝ ਵੀ ਜਿਹੜਾ ਜੀ ਇਸ ਮਸਲੇ ਦੇ ਉੱਤੇ ਨਹੀਂ ਕੀਤਾ। ਭਾਰਤੀ ਕਿਸਾਨ ਯੂਨੀਅਨ ਦੇ ਵੱਲੋਂ ਬਲਵੀਰ ਸਿੰਘ ਰਾਜੋਵਾਲ ਨੇ ਕਿਹਾ ਕਿ ਸਰਕਾਰ ਦੇ ਵੱਲੋਂ ਬਾਕੀ ਕਿਸਾਨਾਂ ਨੂੰ ਮਸ਼ੀਨਰੀ ਤੇ ਹੋਰ ਸਹਾਇਤਾ ਦੇਣ ਦੀ ਥਾਂ ਸਿਰਫ ਡੰਡੇ ਦੀ ਭਾਸ਼ਾ ਸਮਝਾਉਣ ਦੀ ਕੋਸ਼ਿਸ਼ ਨੇ ਕਿਸਾਨਾਂ ਨੂੰ ਪਰਾਲੀ ਜਿਹੜੀ ਆ ਉਹ ਸਾੜਨ ਦੇ ਵਾਸਤੇ ਉਕਸਾਇਆ। ਉਹਨਾਂ ਨੇ ਕਿਹਾ ਕਿ ਸਰਕਾਰ ਕਿਸਾਨਾਂ ਨੂੰ ਧਮਕੀ ਭਰੇ ਹੁਕਮ ਦੇਣ ਤੋਂ ਬਿਨਾਂ ਉਹਨੇ ਕੋਈ ਹੋਰ ਕੰਮ ਨਹੀਂ ਕੀਤਾ। ਇਹਦੇ ਉੱਤੇ ਟ੍ਰਿਬਿਊਨਲ ਨੇ ਸਰਕਾਰੀ ਵਕੀਲ ਨੂੰ ਹਦਾਇਤ ਕੀਤੀ ਕਿ ਉਹ ਸੂਬੇ ਦੇ ਮੁੱਖ ਸਕੱਤਰ ਦੇ ਨਾਲ ਮੀਟਿੰਗ ਤੋਂ ਬਾਅਦ 11 ਅਕਤੂਬਰ ਤੱਕ ਇਹ ਜਾਣਕਾਰੀ ਦੇਣ ਕਿ ਸਰਕਾਰ ਦੇ ਵੱਲੋਂ ਕਿਸਾਨਾਂ ਨੂੰ ਮਸ਼ੀਨਰੀ ਉਪਲਬਧ ਕਰਵਾਉਣ ਜਾਂ ਹੋਰ ਸਹਾਇਤਾ ਦੇਣ ਲਈ ਕੀ ਕਦਮ ਜਿਹੜੇ ਆ ਜੀ ਉਹ ਚੁੱਕੇ ਗਏ ਆ। ਮੀਟਿੰਗ ਦੇ ਵਿੱਚ ਰਾਜੇਵਾਲ ਨੂੰ ਵੀ ਸ਼ਾਮਲ ਕਰਨ ਦੇ ਵਾਸਤੇ ਜਿਹੜਾ ਜੀ ਉਹ ਆਖਿਆ ਗਿਆ। ਹੁਣ ਨਿਗਾਹਾਂ ਜਿਹੜੀਆਂ ਜੀ 11 ਤਰੀਕ ਦੇ ਉੱਤੇ ਟਿਕੀਆਂ ਰਹਿਣਗੀਆਂ। ਸਰਕਾਰ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਕੋਲੇ ਕੀ ਖਰੜਾ ਉਸ ਦਿਨ ਦੇ ਵਾਸਤੇ ਲੈ ਕੇ ਜਾਂਦੀ ਹੈ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਜੀ ਅਕਾਲੀ ਦਲ ਦੇ ਵਿੱਚੋਂ ਇੱਕ ਸੁੱਚਾ ਬਾਹਰ ਤਾਂ ਦੂਜੇ ਦੇ ਆਉਣ ਦੇ ਅਸਾਰ। ਬਿਲਕੁਲ ਜੀ, ਸੁੱਚਾ ਸਿੰਘ ਲੰਗਾਹ ਨੂੰ ਨਾ ਸਰਦੀ ਨੂੰ ਕਹਿ ਲਓ ਅਕਾਲੀ ਦਲ ਨੂੰ ਕੱਢਣਾ ਪੈ ਗਿਆ। ਅਕਾਲੀ ਦਲ ਕਹਿੰਦਾ ਉਹਨੇ ਅਸਤੀਫਾ ਦੇ ਦਿੱਤਾ, ਅਸੀਂ ਅਸਤੀਫਾ ਜਿਹੜਾ ਜੀ ਮਨਜ਼ੂਰ ਕਰ ਲਿਆ। ਕੱਢਣਾ ਤਾਂ ਲਫ਼ਜ਼ ਨਹੀਂ ਖੈਰ ਠੀਕ ਹੈਗਾ, ਕੱਢਿਆ ਤਾਂ ਨਹੀਂ, ਅਸਤੀਫਾ ਉਹਦਾ ਜਿਹੜਾ ਸੀਗਾ ਜੀ ਉਹ ਮਨਜ਼ੂਰ ਕਰ ਲਿਆ, ਭਾਵ ਕਿ ਉਹ ਬਾਹਰ ਚਲੇ ਗਿਆ ਅਕਾਲੀ ਦਲ ਤੋਂ। ਹੁਣ ਇੱਕ ਸੁੱਚਾ ਸਿੰਘ ਗਿਆ ਤੇ ਇੱਕ ਸੁੱਚਾ ਸਿੰਘ ਦੀ ਜ਼ਰੂਰਤ ਅਕਾਲੀ ਦਲ ਨੂੰ ਪੈਣੀ ਸੀਗੀ। ਇਹ ਕਿਹਾ ਜਾ ਰਿਹਾ ਜੀ ਕਿ ਅਕਾਲੀ ਦਲ ਦੇ ਕੁਝ ਲੀਡਰ ਜਿਨ੍ਹਾਂ ਦੇ ਵਿੱਚ ਸੇਖਵਾਂ ਸਾਹਿਬ ਤੇ ਚੀਮਾ ਸਾਹਿਬ ਸ਼ਾਮਲ ਹੈ, ਉਹਨਾਂ ਦੇ ਨਾਲ ਸੁੱਚਾ ਸਿੰਘ ਛੋਟੇਪੁਰ ਦੀਆਂ ਮੀਟਿੰਗਾਂ ਜਿਹੜੀਆਂ ਜੀ ਉਹ ਹੋਈਆਂ ਨੇ। ਸੁੱਚਾ ਸਿੰਘ ਛੋਟੇਪੁਰ ਹੋਰਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸ਼ਾਮਲ ਹੋਣ ਦੀ ਤਿਆਰੀ ਜਿਹੜੀ ਆ ਜੀ ਉਹ ਪੂਰੀ ਕਰ ਲਈ ਆ। ਇਹ ਕਿਹਾ ਕਿ ਉਹ ਆਪਣਾ ਪਟਾਰਾ ਜਿਹੜਾ ਜੀ ਉਹ 6 ਤਰੀਕ ਨੂੰ ਖੋਲਣਗੇ ਤੇ ਆਪਣੀ ਪਿੱਤਰੀ ਪਾਰਟੀ ਦੇ ਵਿੱਚ ਵਾਪਸੀ ਕਰਨਗੇ। ਇਹ ਕਿਹਾ ਜਾ ਰਿਹਾ ਜੀ ਕਿ ਸੁੱਚਾ ਸਿੰਘ ਛੋਟੇਪੁਰ ਹੋਰੀ ਜਿਹੜੇ ਜੀ ਉਹ ਸੁਖਬੀਰ ਸਿੰਘ ਬਾਦਲ ਹੋਰਾਂ ਦੀ ਹਾਜ਼ਰੀ ਦੇ ਵਿੱਚ ਪਾਰਟੀ ਦੇ ਵਿੱਚ ਸ਼ਾਮਲ ਹੋ ਸਕਦੇ ਆ, ਜਿਹੜੇ ਕਿ ਇਸ ਵੇਲੇ ਇਸ ਹਲਕੇ ਦੇ ਵਿੱਚ ਪ੍ਰਚਾਰ ਜਿਹੜਾ ਉਹ ਕਰ ਰਹੇ ਆ। ਜਿਹੜੇ ਜੀ ਇਹ ਮੀਟਿੰਗਾਂ ਜਿਹੜੀਆਂ ਇਹਦੇ ਵਿੱਚ ਫਾਈਨਲ ਕਰ ਲਿਆ ਗਿਆ ਕਿ ਜਿਹੜੀ ਇੱਥੋਂ ਦੀ ਲੀਡਰਸ਼ਿਪ ਆ ਇਸ ਹਲਕੇ ਦੀ, ਸੁੱਚਾ ਸਿੰਘ ਲੰਗਾਹ ਦੇ ਅਸਤੀਫੇ ਤੋਂ ਬਾਅਦ ਜਿਹੜਾ ਪੂਰਾ ਹਲਕੇ ਦੇ ਵਿੱਚ ਖੱਪਾ ਪੈਦਾ ਹੋ ਗਿਆ ਅਕਾਲੀ ਦਲ ਦੇ ਵਾਸਤੇ। ਇਸ ਹਲਕੇ ਦੀ ਲੀਡਰਸ਼ਿਪ ਜਿਹੜੀ ਆ
ਸਿੰਘ ਛੋਟੇਪੁਰ ਹੋਰਾਂ ਨੂੰ ਜਿਹੜਾ ਜੀ ਉਹ ਸੌਂਪੀ ਜਾਊਗੀ ਔਰ ਇੱਥੇ ਉਹ ਸੁੱਚਾ ਸਿੰਘ ਲੰਗਾਹ ਹੋਰਾਂ ਦੀ ਕਮੀ ਜਿਹੜੀ ਹੈ ਜੀ ਉਹ ਅਕਾਲੀ ਦਲ ਨੂੰ ਪੂਰੀ ਕਰਕੇ ਦੇਣਗੇ। ਕੱਲ ਨੂੰ ਉਮੀਦ ਹੈ 6 ਤਰੀਕ ਹੈ, ਕੱਲ ਨੂੰ ਸੁੱਚਾ ਸਿੰਘ ਛੋਟੇਪੁਰ ਜਿਹੜੇ ਆ ਜੀ ਉਹ ਅਕਾਲੀ ਦਲ ਤੇ ਤਕੜੀ ਜਿਹੜੀ ਆ ਜੀ ਉਹ ਦੁਬਾਰਾ ਤੋਂ ਹੱਥ ਦੇ ਵਿੱਚ ਫੜ ਸਕਦੇ ਆ ਤੇ ਸ਼ਾਇਦ ਅਕਾਲੀ ਦਲ ਇਹ ਸੋਚਦਾ ਕਿ ਗੱਲ ਸੁੱਚਾ ਸਿੰਘ ਦੀ ਹੋਈ ਆ ਤੇ ਉਹ ਪਿੱਛੇ ਜਿਹੜਾ ਜੀ ਉਹ ਨਾਂ ਲਾ ਦੇਣਗੇ ਤੇ ਉਹਨਾਂ ਕੋਲੇ ਇੱਕ ਸੁੱਚਾ ਸਿੰਘ ਗਿਆ, ਇੱਕ ਦੂਜਾ ਸੁੱਚਾ ਸਿੰਘ ਆ ਜਾਊਗਾ। ਬਿਲਕੁਲ ਜੀ, ਲਾਸਟ ਨੇ ਵੀ ਲਾਉਣਾ ਹੈ ਤੇ ਬਾਕੀ ਸੁੱਚਾ ਸਿੰਘ ਦੀ ਜਿਹੜੀ ਕਮੀ ਆ ਉਹ ਪੂਰੀ ਹੋ ਜਾਊਗੀ। ਤੇ ਅੱਗੇ ਆਪਾਂ ਜੇ ਸੋਸ਼ਲ ਮੀਡੀਆ ਤੇ ਗੱਲ ਕਰੀਏ ਤਾਂ ਅਕਾਲੀ ਦਲ ਛਾਇਆ ਹੋਇਆ। ਬਿਲਕੁਲ ਜੀ, ਜਦੋਂ ਪਿਛਲੀਆਂ ਵਿਧਾਨ ਸਭਾ ਚੋਣਾਂ ਹੋਈਆਂ ਸੀ ਤਾਂ ਉਦੋਂ ਅਕਾਲੀ ਦਲ ਨੂੰ ਜਿਹੜਾ ਜੀ ਉਹ ਸੋਸ਼ਲ ਮੀਡੀਆ ਦਾ ਸਾਹਮਣਾ ਜਿਹੜਾ ਉਹ ਕਰਨਾ ਪੈ ਰਿਹਾ ਸੀਗਾ। ਉਦੋਂ ਅਕਾਲੀ ਦਲ ਨੇ ਜਿਹੜਾ ਸੀਗਾ ਉਹ ਆਪਣੇ ਸੋਸ਼ਲ ਮੀਡੀਆ ਜਿਹੜਾ ਵਿੰਗ ਬਣਾ ਕੇ ਉਹਦਾ ਟਾਕਰਾ ਕਰਨ ਦੀ ਕੋਸ਼ਿਸ਼ ਜਿਹੜੀ ਉਹ ਕੀਤੀ ਸੀਗੀ। ਸਰਕਾਰ ਬਦਲ ਗਈ, ਕਾਂਗਰਸ ਦੀ ਸਰਕਾਰ ਆ ਗਈ, ਸੋਸ਼ਲ ਮੀਡੀਆ ਦੇ ਉੱਤੇ ਅਕਾਲੀ ਦਲ ਪ੍ਰਤੀ ਜਿਹੜੀਆਂ ਪੋਸਟਾਂ ਤੇ ਹੋਰ ਵੀਡੀਓ ਸੀਗੀਆਂ ਜੀ ਉਹ ਘਟ ਗਈਆਂ। ਅਕਾਲੀ ਦਲ ਨੇ ਵੀ ਆਪਣਾ ਧਿਆਨ ਜਿਹੜਾ ਜੀ ਥੋੜਾ ਲਾਂਭੇ ਕਰ ਲਿਆ ਇਹਦੇ ਤੋਂ, ਸੋਸ਼ਲ ਮੀਡੀਆ ਤੋਂ। ਹੁਣ ਜਦੋਂ ਸੁੱਚਾ ਸਿੰਘ ਲੰਗਾਹ ਵਾਲਾ ਮਾਮਲਾ ਜਿਹੜਾ ਜੀ ਆਇਆ, ਇੱਕ ਵਾਰੀ ਫੇਰ ਲੋਕਾਂ ਦੇ, ਆਮ ਲੋਕਾਂ ਦੇ ਨਿਸ਼ਾਨੇ ਦੇ ਉੱਤੇ ਅਕਾਲੀ ਦਲ ਜਿਹੜਾ ਜੀ ਉਹ ਸੋਸ਼ਲ ਮੀਡੀਆ ਦੇ ਉੱਤੇ ਹੈ। WhatsApp, Facebook, YouTube ਤੇ ਬਾਕੀ ਜਿਹੜੀਆਂ ਸੋਸ਼ਲ ਸਾਈਟਾਂ ਨੇ ਉਹਦੇ ਉੱਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ, ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰ ਜਿਹੜਾ ਜੀ ਉਹਨਾਂ ਪ੍ਰਤੀ ਤਿੱਖੀਆਂ ਟਿੱਪਣੀਆਂ ਜਿਹੜੀਆਂ ਜੀ ਉਹ ਕੀਤੀਆਂ ਜਾ ਰਹੀਆਂ ਨੇ। ਇਹ ਕਿਹਾ ਜਾ ਰਿਹਾ ਜੀ ਕਿ ਜਿਹੜਾ ਇਹ ਅਕਾਲੀ ਦਲ ਦੇ ਹੁਣ ਕੁਝ ਨੇਤਾ ਨੇ ਜੀ ਉਹ ਥਾਂ ਥਾਂ ਦੇ ਉੱਤੇ ਜਾ ਕੇ ਜਿਹੜਾ ਚਰਨਜੀਤ ਬਰਾੜ ਹੈ ਉਹ ਇਹ ਕਹਿ ਰਿਹਾ ਕਿ ਵੱਧ ਤੋਂ ਵੱਧ ਸੁਖਬੀਰ ਸਿੰਘ ਬਾਦਲ ਹੋਰਾਂ ਦਾ ਜਿਹੜਾ ਫੇਸਬੁੱਕ ਪੇਜ ਆ ਉਹਨੂੰ ਲਾਈਕ ਕਰਵਾਓ ਤੇ ਉਹਦੇ ਉੱਤੇ ਕਮੈਂਟ ਜਿਹੜੇ ਆ ਜੀ ਉਹ ਕੀਤੇ ਜਾਣ। ਇਹਦੇ ਵਾਸਤੇ ਉਹ ਜਿਹੜੇ IT ਦੇ ਮਾਹਰ ਨੇ ਉਹਨਾਂ ਨੂੰ ਵੀ ਨਾਲ ਜਿਹੜਾ ਜੀ ਉਹ ਲੈ ਕੇ ਫਿਰ ਰਿਹਾ ਕਿ ਫੇਸਬੁੱਕ, WhatsApp ਦੇ ਉੱਤੇ ਜਿਹੜਾ ਜੀ ਕਿਹੜੇ ਤਰੀਕੇ ਦੇ ਨਾਲ ਇਹਦਾ ਟਾਕਰਾ ਕਰਨਾ ਹੈ। ਜਿਹੜਾ ਅਕਾਲੀ ਦਲ ਹੈ ਜੀ ਉਹਨੇ ਕਿਉਂਕਿ ਤਕਰੀਬਨ ਇਹਦੇ ਵੱਲ ਧਿਆਨ ਦੇਣਾ ਛੱਡ ਦਿੱਤਾ ਸੀਗਾ, ਇਸ ਕਰਕੇ ਸ਼ਾਇਦ ਉਹਦੇ ਕੋਲ ਇੱਕਦਮ ਜਿਹੜਾ ਜੀ ਇਹ ਵਾਰ ਹੋਇਆ ਸੁੱਚਾ ਸਿੰਘ ਲੰਗਾਹ ਵਾਲੇ ਮਾਮਲੇ ਤੇ ਸੋਸ਼ਲ ਮੀਡੀਆ ਤੇ ਉਹਨੂੰ ਤੋੜ ਹਾਲ ਦੀ ਘੜੀ ਜਿਹੜਾ ਜੀ ਉਹ ਲੱਭ ਨਹੀਂ ਰਿਹਾ। ਇੱਕ ਦੂਜੀ ਗੱਲ ਜਿਹੜੀ ਇਹ ਤਕਰੀਬਨ ਸਿੱਧ ਕਰ ਰਹੀ ਹੈ ਜੀ ਕਿ ਬੇਸ਼ੱਕ ਅਕਾਲੀ ਦਲ ਦੇ ਹੱਥੋਂ ਸਰਕਾਰ ਚਲੇਗੀ, ਉਹ ਵਿਰੋਧੀ ਧਿਰ ਦੇ ਵਿੱਚ ਵੀ ਨਹੀਂ ਰਿਹਾ, ਪਰ ਲੋਕਾਂ ਦਾ ਗੁੱਸਾ ਜਿਹੜਾ ਸੀਗਾ ਜੀ ਉਹ ਅਕਾਲੀਆਂ ਪ੍ਰਤੀ ਅੱਜ ਵੀ ਉਸੇ ਹੀ ਤਰੀਕੇ ਦੇ ਨਾਲ ਨਿਕਲ ਰਿਹਾ। ਅੱਜ ਹੀ ਤੇ ਅਗਲੀ ਆਪਾਂ ਗੱਲ ਕਰਦੇ ਹਾਂ, ਸੰਗਰੂਰ ਦੇ ਵਿੱਚ ਇੱਕ ਅਕਾਲੀ ਆਗੂ ਦੇ ਘਰੋਂ ਵੱਡੀ ਮਾਤਰਾ ਦੇ ਵਿੱਚ ਸ਼ਰਾਬ ਫੜੀ ਗਈ ਹੈ। ਬਿਲਕੁਲ ਜੀ, ਐਕਚੁਅਲੀ ਇਹੋ ਜਿਹਾ ਕੁਛ ਤਾਂ ਜਿਹੜਾ ਜੀ ਪਹਿਲਾਂ ਵੀ ਚੱਲਦਾ ਹੀ ਰਿਹਾ। ਇੱਕ ਵਾਰੀ ਫੇਰ ਜਿਹੜਾ ਜੀ ਇਹ ਖਬਰਾਂ ਦੇ ਵਿੱਚ ਹੈ, ਲੌਂਗੋਵਾਲ ਪੁਲਿਸ ਦੇ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਸੰਬੰਧਿਤ ਨਗਰ ਕੌਂਸਲ ਲੌਂਗੋਵਾਲ ਦੇ ਸਾਬਕਾ ਉਪ ਪ੍ਰਧਾਨ ਤੇ ਮੌਜੂਦਾ ਨਗਰ ਕੌਂਸਲਰ ਨਰਿੰਦਰ ਸਿੰਘ ਉਰਫ ਨੰਦੂ ਦੇ ਘਰੇ ਛਾਪਾ ਮਾਰਿਆ ਜੀ। ਘਰ ਦੇ ਵਿੱਚੋਂ 125 ਪੇਟੀਆਂ ਸ਼ਰਾਬ ਦੀਆਂ ਮਿਲੀਆਂ ਨੇ। ਨਗਰ ਕੌਂਸਲਰ ਜਿਹੜਾ ਸੀਗਾ ਜੀ ਉਹ ਸਮੇਂ ਦੀ ਨਜ਼ਾਕਤ ਨੂੰ ਸਮਝਦਿਆਂ ਭੱਜ ਗਿਆ ਉੱਥੋਂ। ਜਿਹੜੀ ਨਗਰ ਕੌਂਸਲਰ ਦੀ ਕਾਰ ਹੈ ਉਹਦੇ ਉੱਤੇ ਜਾਅਲੀ ਰਜਿਸਟ੍ਰੇਸ਼ਨ ਨੰਬਰ ਦੀ ਪਲੇਟ ਲੱਗੀ ਸੀਗੀ। ਪਹਿਲਾਂ ਉਹਦੇ ਲਾਲ ਪਲੇਟ ਜਿਹੜੀ ਹੈ ਜੀ ਲਾਈ ਹੋਈ ਹੈ, ਜਿਹਦੇ ਉੱਤੇ ਵਾਈਸ ਚੇਅਰਮੈਨ ਮਿਊਨਿਸਪਲ ਕਮੇਟੀ ਲੌਂਗੋਵਾਲ ਸੁਨਹਿਰੀ ਅੱਖਰਾਂ ਦੇ ਵਿੱਚ ਵੱਡੀ ਪਲੇਟ ਜਿਹੜੀ ਹੈ ਜੀ ਉਹਦੀ ਲੱਗੀ ਹੋਈ ਆ। ਤਲਾਸ਼ੀ ਲਈ ਪੁਲਿਸ ਨੂੰ ਉਹਦੇ ਘਰੋਂ 100 ਗ੍ਰਾਮ ਫੀਮ, 3 ਕਿਲੋ ਭੁੱਕੀ ਤੇ ਫੀਮ ਤੋਲਣ ਵਾਲਾ ਛੋਟੀ ਤੱਕੜੀ ਜਿਹੜੀ ਹੈ ਜੀ ਉਹ ਬਰਾਮਦ ਹੋਈ ਆ। ਔਰ ਪੁਲਿਸ ਨੇ ਜਿਹੜਾ ਜੀ ਮਾਮਲਾ ਇਹਦੇ ਤੇ ਦਰਜ ਕੀਤਾ। ਇਹ ਲੌਂਗੋਵਾਲ ਥਾਣਾ ਪੁਲਿਸ ਨੇ ਜਿਹੜਾ ਜੀ ਇਹ ਕਿਹਾ ਕਿ ਕਾਰ ਦੇ ਉੱਤੇ ਪਹਿਲਾਂ ਛਾਪਾ ਉਹਨਾਂ ਨੇ ਮਾਰਿਆ, ਇਹ ਕਾਰ ਛੱਡ ਕੇ ਭੱਜ ਗਿਆ। ਕਾਰ ਜਿਹੜੀ ਸੀ ਉਹ ਸ਼ਰਾਬ ਦੀਆਂ ਪੇਟੀਆਂ ਦੇ ਨਾਲ ਭਰੀ ਹੋਈ ਸੀਗੀ ਔਰ ਇਹਦੇ ਵਿੱਚ ਹਰਿਆਣੇ ਦੀ ਸ਼ਰਾਬ ਦੀਆਂ 25 ਪੇਟੀਆਂ ਸੀਗੀਆਂ। ਮੁੜ ਕੇ ਜਿਹੜਾ ਸੀਗਾ ਜੀ ਇਹਦੇ ਘਰੇ ਛਾਪਾ ਮਾਰਿਆ ਔਰ ਘਰ ਤੋਂ 100 ਪੇਟੀਆਂ ਜਿਹੜੀਆਂ ਉਹ ਹੋਰ ਸ਼ਰਾਬ ਦੀਆਂ ਬਰਾਮਦ ਕੀਤੀਆਂ ਗਈਆਂ। ਵਾਈਸ ਚੇਅਰਮੈਨ ਮਿਊਨਿਸਪਲ ਕਮੇਟੀ ਲੌਂਗੋਵਾਲ ਦੇ ਅਹੁਦੇ ਦੀ ਜਿਹੜੀ ਪਲੇਟ ਆ ਇਹਦੇ ਉੱਤੇ ਲੱਗੀ ਹੋਈ ਸੀਗੀ। ਘਰ ਦੇ ਵਿੱਚੋਂ ਜਿਹੜਾ ਜੀ ਬਾਕੀ ਸਮਾਨ ਤਸਕਰੀ ਵਾਲਾ ਉਹ ਸਾਰੇ ਦਾ ਸਾਰਾ ਮਿਲਿਆ। ਇਹ ਕਿਹਾ ਜਾ ਰਿਹਾ ਜੀ ਕਿ ਪੁਲਿਸ ਦੇ ਕੋਲੇ ਜਾਣਕਾਰੀ ਪਹਿਲਾਂ ਹੀ ਸੀਗੀ ਕਿ ਇਹ ਜਿਹੜਾ ਜੀ ਸ਼ਰਾਬ ਦੇ ਧੰਦੇ ਦੇ ਨਾਲ ਫੀਮ ਤੇ ਭੁੱਕੀ ਦਾ ਕਾਰੋਬਾਰ ਵੀ ਜਿਹੜਾ ਜੀ ਉਹ ਕਰਦਾ ਇਹ ਅਕਾਲੀ ਆਗੂ, ਔਰ ਇਸੇ ਕਰਕੇ ਉਹਦੇ ਜਿਹੜਾ ਜੀ ਉਹਦੀ ਪੈੜ ਨੱਪ ਰਹੀ ਸੀ ਔਰ ਸਣੇ ਇੰਨੀਆਂ ਪੇਟੀਆਂ ਦੀ ਸ਼ਰਾਬ ਜਿਹੜੀ ਹੈ ਜੀ ਉਹਦੇ ਨਾਲ ਇਹਨੂੰ ਗ੍ਰਿਫਤਾਰ ਮਾਫ ਕਰਨਾ ਇਹਦੇ ਉੱਤੇ ਕੇਸ ਦਰਜ ਕੀਤਾ ਗਿਆ। ਅਜੇ ਇਹ ਭੱਜ ਗਿਆ ਜੀ, ਪੁਲਿਸ ਦੇ ਕਾਬੂ ਦੇ ਵਿੱਚ ਨਹੀਂ ਹੈ ਜੀ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਅੰਮ੍ਰਿਤਸਰ ਬਠਿੰਡਾ ਹਾਈਵੇ ਦੀ। ਤੇ ਕਿਹੜਾ ਦਿਨ ਹੈ ਜਿੱਦਣ ਕੋਈ ਨਾ ਕੋਈ ਇਹਨਾਂ ਦੇ ਘਪਲੇ ਨਹੀਂ ਨਿਕਲਦੇ, ਉਸ ਦੇ ਵਿੱਚ ਵੀ ਵੱਡਾ ਘਟਾਲਾ।
ਬਿਲਕੁਲ ਜੀ, ਇਹ ਅੰਮ੍ਰਿਤਸਰ ਬਠਿੰਡਾ ਨਿਊ ਹਾਈਵੇ ਜਿਹੜਾ NH-15 ਹੈ, ਇਹਦੇ ਫਿਰੋਜ਼ਪੁਰ ਜ਼ਿਲ੍ਹੇ ਦੇ ਵਿੱਚ ਅਕਵਾਇਰ ਕੀਤੀ ਜਿਹੜੀ ਜ਼ਮੀਨ ਹੈ, ਕਈ ਕਿਸਾਨਾਂ ਨੂੰ ਜਾਣਬੁੱਝ ਕੇ ਸਰਕਾਰੀ ਖਜ਼ਾਨੇ ਚੋਂ ਕਰੋੜਾਂ ਰੁਪਏ ਦੀ ਅਦਾਇਗੀ ਵੱਧ ਕੀਤੇ ਜਾਣ ਦੀਆਂ ਜਿਹੜੀਆਂ ਦੀ ਉਹ ਖਬਰਾਂ ਆ ਰਹੀਆਂ ਨੇ। ਮਾਲ ਵਿਭਾਗ ਦੇ ਕੁਝ ਪਟਵਾਰੀ ਤੇ ਅਕਵਾਇਰ ਜ਼ਮੀਨਾਂ ਦੇ ਮਾਲਕਾਂ ਦੀ ਮਿਲੀ ਭੁਗਤ ਦੇ ਨਾਲ ਸਰਕਾਰੀ ਖਜ਼ਾਨੇ ਨੂੰ ਵੱਡੇ ਪੱਧਰ ਦੇ ਉੱਤੇ ਚੂਨਾ ਜਿਹੜਾ ਦੀ ਉਹ ਲਾਇਆ ਗਿਆ। ਵੱਧ ਅਦਾਇਗੀ ਵਾਲੀ ਰਕਮ ਜਿਹੜੀ 8 ਕਰੋੜ ਤੇ 10 ਕਰੋੜ ਦੇ ਦਰਮਿਆਨ ਦੱਸੀ ਜਾਂਦੀ ਆ। ਜ਼ੀਰਾ ਹਲਕੇ ਦੇ SDM ਦੀ ਭੂਮਿਕਾ ਇਹਦੇ ਵਿੱਚ ਸ਼ੱਕੀ ਜਿਹੜੀ ਆ ਦੀ ਉਹ ਨਜ਼ਰ ਆ ਰਹੀ ਹੈ। 20 ਦਿਨ ਇਹ ਚੱਲੀ ਜਾਂਚ ਮੁਕੰਮਲ ਹੋ ਗਈ ਹੈ। ਇਹਦੇ ਵਿੱਚ ਬੜੇ ਕੁਝ ਹੈਰਾਨੀਜਨਕ ਤੱਥ ਜਿਹੜੇ ਆ ਦੀ ਉਹ ਸਾਹਮਣੇ ਆਏ ਆ। ਇਸ ਪ੍ਰੋਜੈਕਟ ਦੇ ਨਾਲ ਜੁੜੇ ਕਰੀਬ 1.5 ਦਰਜਨ ਮੁਲਾਜ਼ਮਾਂ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਗਿਆ। ਵਿੱਚ ਕੁਝ ਪਟਵਾਰੀ, ਕੁਝ ਕਾਨੂੰਗੋ, SDM ਦਫ਼ਤਰ ਦੇ ਕਰਮਚਾਰੀ ਸ਼ਾਮਲ ਹੈ। ਵਾਹੀਯੋਗ ਜ਼ਮੀਨ ਬਦਲੇ ਗੈਰ ਮੁਮਕਿਨ ਜ਼ਮੀਨ ਦੇ ਪੈਸੇ ਦੇ ਕੇ ਸਰਕਾਰ ਨੂੰ ਵਿੱਤੀ ਤੌਰ ਤੇ ਨੁਕਸਾਨ ਪਹੁੰਚਾਇਆ ਗਿਆ। ਅਗਲੇ ਕੁਝ ਦਿਨਾਂ ਤੱਕ ਡਿਪਟੀ ਕਮਿਸ਼ਨਰ ਦੇ ਵੱਲੋਂ ਇਹਦੇ ਤੇ ਵੱਡੀ ਕਾਰਵਾਈ ਕੀਤੇ ਜਾਣ ਦੀ ਜਿਹੜੀ ਉਹ ਸੰਭਾਵਨਾ ਹੈ। ਕੁਝ ਕਿਸਾਨਾਂ ਦੇ ਵੱਲੋਂ ਇਸ ਮਾਮਲੇ ਦੀ ਸ਼ਿਕਾਇਤ ਡਿਪਟੀ ਕਮਿਸ਼ਨਰ ਨੂੰ ਕੀਤੀ ਗਈ ਸੀ, ਜਿਹਦੇ ਵੱਲੋਂ ਵਧੀਕ ਕਮਿਸ਼ਨਰ ਨੂੰ ਜਿਹੜਾ ਜੀ ਇਹਦੀ ਪੜਤਾਲ ਕਰਨ ਦੇ ਹੁਕਮ ਦਿੱਤੇ ਗਏ ਸੀਗੇ। ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਦੇ ਵੱਲੋਂ ਅੰਮ੍ਰਿਤਸਰ ਬਠਿੰਡਾ ਮਾਰਗ ਦੇ ਵਾਸਤੇ ਨਵਾਂ ਹਾਈਵੇ ਬਣਾਇਆ ਜਾ ਰਿਹਾ ਹੈ। ਇਹਦੇ ਤੇ 2000 ਕਰੋੜ ਰੁਪਏ ਦੀ ਲਾਗਤ ਆਊਗੀ। ਜਿਹੜੀ ਐਕਵਾਇਰ ਜ਼ਮੀਨ ਹੈ ਇਹਦੀ ਕੀਮਤ ਵੱਖਰੀ ਹੈ, ਜਿਹੜੀ ਅਰਬਾਂ ਦੇ ਵਿੱਚ ਹੈ। ਕਿਸਾਨਾਂ ਦੀ ਸੈਂਕੜੇ ਏਕੜ ਜ਼ਮੀਨ ਇਸ ਹਾਈਵੇ ਦੇ ਵਿੱਚ ਐਕਵਾਇਰ ਕੀਤੀ ਗਈ ਹੈ। ਫਿਰੋਜ਼ਪੁਰ ਜ਼ਿਲ੍ਹੇ ਦੇ ਵਿੱਚ ਇਹ ਐਕਵਾਇਰ ਕੀਤੀ ਗਈ ਜ਼ਿਆਦਾਤਰ ਜ਼ਮੀਨ ਜ਼ੀਰਾ ਵਿਧਾਨ ਸਭਾ ਹਲਕੇ ਦੇ ਵਿੱਚ ਪੈਂਦੀ ਹੈ। ਖੇਤੀਬਾੜੀ ਜ਼ਮੀਨ ਤੇ ਕਮਰਸ਼ੀਅਲ ਜ਼ਮੀਨ ਦਾ ਮੁਆਵਜ਼ਾ ਵੱਖੋ ਵੱਖਰਾ ਜਿਹੜਾ ਜੀ ਤੈਅ ਕੀਤਾ ਗਿਆ ਸੀਗਾ। ਮੁਆਵਜ਼ੇ ਦੀ ਰਕਮ ਹਾਸਲ ਕਰਨ ਤੋਂ ਬਾਅਦ ਕਈ ਕਿਸਾਨਾਂ ਨੇ ਹੋਰ ਕਿਸਾਨਾਂ ਦੇ ਮੁਕਾਬਲੇ ਘੱਟ ਰਕਮ ਮਿਲਣ ਦੀ ਸ਼ਿਕਾਇਤ ਕੀਤੀ ਸੀ। ਉੱਥੋਂ ਇਹ ਸਾਰਾ ਜਿਹੜਾ ਜੀ ਉਹ ਘਪਲਾ ਬਾਹਰ ਸਾਹਮਣੇ ਆਇਆ ਕਿ ਕੁਝ ਖਾਸ ਕਿਸਾਨਾਂ ਦੀ ਮਦਦ ਕਰਕੇ ਉਹਨਾਂ ਦੀ ਜ਼ਮੀਨ ਜਿਹੜੀ ਆ ਉਹ ਦਿਖਾ ਦਿੱਤੀ ਗਈ ਕਮਰਸ਼ੀਅਲ, ਔਰ ਇਹਦੇ ਨਾਲ ਉਹ ਪੈਸੇ ਵੱਧ ਲੈ ਗਏ ਔਰ ਪੈਸੇ ਇਹਦੇ ਵਿੱਚ ਪਟਵਾਰੀ, ਕਾਨੂੰਗੋ ਤੇ SDM ਵੀ ਜਿਹੜਾ ਜੀ ਉਹ ਬਣਾ ਕੇ ਦੱਸੀ। ਬਿਲਕੁਲ ਜੀ, ਕਪੜੇ ਤੇ ਕਪੜਾ ਤਾਂ ਬਹੁਤ ਹੈ। ਤੁਹਾਡਾ ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਰ ਬਲਤੇਜ ਪੰਨੂ ਜੀ ਜੋ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਅੱਜ ਦਾ ਬੁਲਟਨ ਇੱਥੇ ਹੀ ਸਮਾਪਤ ਹੈ। ਅਗਲੇ ਬੁਲਟਨ ਤੱਕ ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।